ਟਾਈਮਸ ਦਾ ਇੱਕ ਬਹੁਤ ਵੱਡਾ ਆਰਟੀਕਲ ਆਇਆ ਆ, ਉਹ ਦਾਅਵਾ ਕਰ ਰਹੇ ਆ ਇਸ ਆਰਟੀਕਲ ਦੇ ਤਹਿਤ ਵੀ ਚਾਹੇ ਮੋਦੀ ਦੀ ਪਾਰਟੀ ਜਿਹੜੀ ਕਿ ਭਾਜਪਾ ਆ ਵੀ ਉਹ ਅਜੇ ਭਾਰਤ ਦੇ ਵਿੱਚ ਸਾਰੇ ਥਾਈਂ ਕਾਬਜ਼ ਤਾਂ ਨਹੀਂ ਆ, ਪਰ ਕਹਿੰਦੇ ਵੀ ਮੋਦੀ ਇਹ ਕਬਜ਼ੇ ਨੂੰ ਪੂਰਾ ਕਰਨ ਲਈ, ਇਹ ਕੰਟਰੋਲ ਨੂੰ ਪੂਰਾ ਕਰਨ ਦੇ ਲਈ ਮਿਹਨਤ ਜਿਹੜੀ ਉਹ ਪੂਰੀ ਕਰ ਰਿਹਾ। ਹੀ ਇਜ਼ ਵਰਕਿੰਗ ਔਨ ਇਟ। ਇਲੈਕਸ਼ਨ ਆ ਗਈ ਆ, ਜੂਨ ਤੱਕ ਇਹ ਇਲੈਕਸ਼ਨ ਚੱਲਣੀ ਆ, ਤੇ ਪ੍ਰਾਈਮ ਮਿਨਿਸਟਰ ਜਿਹੜਾ ਉੱਥੇ ਦਾ ਮੋਦੀ ਆ, ਉਹ ਜਿਹੜੀਆਂ ਓਪੋਜੀਸ਼ਨ ਵਾਲੀਆਂ ਸਟੇਟਸ ਆ ਉਹਨਾਂ ਦੇ ਵਿੱਚ ਹੁਣ ਸੇਮ ਫੈਡਰਲ ਫਾਰਮੂਲਾ ਵੀ ਦੇ ਕੇ ਗ੍ਰਾਂਟਾਂ ਤੇ ਉੱਥੇ ਆਪਣਾ ਕੰਟਰੋਲ ਆ ਪੂਰਾ ਕਰਨਾ ਚਾਹੁੰਦਾ ਆ। ਸੋ ਇਸ ਟਾਈਮ ਜੇ ਤੁਸੀਂ ਦੇਖੋ ਤਾਂ ਉਹਦੀਆਂ ਯਾਤਰਾਵਾਂ ਤਾਂ ਹੁਣ ਕੈਂਪੇਨਿੰਗ ਪੂਰੇ ਮੋਡ ਦੇ ਵਿੱਚ ਨਰਿੰਦਰ ਮੋਦੀ ਆ ਉਹ ਆ ਚੁੱਕਾ ਆ। 10 ਸਾਲ ਦਾ ਉਸਦੇ ਕੋਲ ਪ੍ਰਧਾਨ ਮੰਤਰੀ ਬਣਨ ਦਾ ਐਕਸਪੀਰੀਅੰਸ ਆ, ਤੇ 1.4 ਬਿਲੀਅਨ ਦੀ ਆਬਾਦੀ ਨੂੰ ਉਹ ਪੂਰੀ ਤਰ੍ਹਾਂ ਕੰਟਰੋਲ ਕਰਨਾ ਚਾਹੁੰਦਾ ਆ। ਉਹਦਾ ਨਵਾਂ ਵਿਜ਼ਨ ਸਿਰਫ ਤੇ ਸਿਰਫ ਇੱਕ ਹੀ ਆ ਵੀ ਹਿੰਦੂ ਨੈਸ਼ਨਲਿਸਟ ਵਿਜ਼ਨ ਦੇ ਤਹਿਤ ਇਸ ਮੁਲਕ ਨੂੰ ਅੱਗੇ ਲੈ ਕੇ ਜਾਣਾ। ਜੀ, ਸੋ ਨਿਊਯਾਰਕ ਟਾਈਮ ਨੇ ਅੱਜ ਬਹੁਤ ਡਿਟੇਲ ਦੇ ਵਿੱਚ ਇਹ ਛਾਪਿਆ ਵੀ ਕਿਸ ਤਰ੍ਹਾਂ ਓਪੋਜੀਸ਼ਨ ਪਾਰਟੀਜ਼ ਨੂੰ, ਚਾਹੇ ਉਹਨਾਂ 'ਚ ਆਮ ਆਦਮੀ ਪਾਰਟੀ ਆ, ਉਹਨਾਂ ਦੇ ਲੀਡਰ ਨੂੰ ਕਿੱਦਾਂ ਅੰਦਰ ਕੀਤਾ ਗਿਆ। ਹੋਰ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ, ਹਾਲਾਂਕਿ ਬੀਜੇਪੀ ਬਹੁਤ ਘੱਟ ਸਟੇਟਾਂ ਦੇ ਵਿੱਚ ਮੈਜੋਰਟੀ 'ਚ ਆ, ਪਰ ਜਿਨ੍ਹਾਂ ਸਟੇਟਾਂ 'ਚ ਹੈ ਨਹੀਂ ਉੱਥੇ ਪੂਰਾ ਜਿਹੜਾ ਆ ਕਿਸੇ ਨਾ ਹੁੱਕ ਐਂਡ ਕਰੁੱਕ ਕੋਈ ਵੀ ਤਰੀਕਾ ਆ ਉਹ ਜਿਹੜਾ ਵਰਤ ਕੇ ਸਾਰਾ ਜਿਹੜਾ ਓਪੋਜੀਸ਼ਨ ਆ ਉਸ ਨੂੰ ਸਾਇਲੈਂਟ ਕਰਨ ਜਾ ਰਿਹਾ ਹੈਗਾ। ਇਹ ਅੱਜ ਨਿਊਯਾਰਕ ਟਾਈਮ ਦਾ ਆਰਟੀਕਲ ਆ। ਤੇ ਨਾਲ ਦੀ ਨਾਲ ਜਿਸ ਤਰ੍ਹਾਂ ਮੈਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਵੀ ਇਹ ਗੱਲ ਨਹੀਂ ਹੈ ਵੀ ਹਾਂ ਇੰਡੀਆ ਦਾ ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਆ ਉਹ ਇੱਕ ਸੁਪਰ ਪਾਵਰ ਬਣ ਜਾ ਰਿਹਾ। ਜੇ ਇੰਡੀਆ ਦੇ ਵਿੱਚ ਜਿਹੜੇ ਲੋਕ ਜਿਨ੍ਹਾਂ ਕੋਲ ਥੋੜ੍ਹੀ ਬਹੁਤੀ ਜ਼ਮੀਰ ਜਾਗਦੀ ਆ ਉਹ ਆਪਣੇ ਹੱਕ ਦੀ ਗੱਲ ਕਰਦੇ ਆ, ਚਾਹੇ ਉਹ ਕਿਸਾਨ ਦਲਿਤ ਵੀ ਕਿਤੇ ਕਿਤੇ ਬੋਲਦੇ ਹੈਗੇ ਜਿੱਥੇ ਉਹਨਾਂ ਨਾਲ ਧੱਕਾ ਹੁੰਦਾ ਆ, ਪਰ ਪੂਰੀ ਦੁਨੀਆ ਇਸ ਸਾਰੇ ਕਾਸੇ ਨੂੰ ਵਾਚ ਕਰ ਰਹੀ ਹੈਗੀ ਆ। ਸਾਡਾ ਖੁਦ ਦਾ ਮੁਲਕ ਜਿਹੜਾ ਅਮਰੀਕਾ ਆ, ਉਹਨਾਂ ਦੀ ਡਿਪਾਰਟਮੈਂਟ ਆਫ ਸਟੇਟ ਨੇ ਹਿਊਮਨ ਰਾਈਟਸ ਦੀ ਜੋ ਇੱਕ ਰਿਪੋਰਟ ਆ ਉਹ 2022 ਦੇ ਵਿੱਚ ਜੋ ਛਾਪੀ ਸੀ, ਉਹਦੇ 'ਚ ਮੈਂ ਕੁਛ ਕੁ ਤੁਹਾਨੂੰ ਅੰਕੜੇ ਦੱਸਾਂ ਵੀ ਕਿਸ ਤਰ੍ਹਾਂ ਜਿਹੜਾ ਭਾਰਤ ਦੇ ਵਿੱਚ ਅਨਲਾਫੁਲ ਕਿਲਿੰਗ, ਅਨਲਾਫੁਲ ਡਿਟੈਂਸ਼ਨ ਲੋਕਾਂ ਦੀ ਹੋ ਰਹੀ ਆ, ਉਹ ਕੱਲੀ ਉਹਨਾਂ ਦੇ ਕੋਲ ਲਿਸਟਡ ਆ। ਸੋ ਇਹ ਨਹੀਂ ਹੈ ਵੀ ਕਿਸੇ ਨੂੰ ਪਤਾ ਨਹੀਂ ਵੀ ਉੱਥੇ ਕੀ ਕੁਝ ਵਾਪਰ ਰਿਹਾ ਹੈਗਾ। 2019 ਦੀ ਜਿਹੜੀ ਵਰਲਡ ਪ੍ਰੈਸ ਫਰੀਡਮ ਇੰਡੈਕਸ ਆ, ਉਹਦੇ ਮੁਤਾਬਕ ਘੱਟੋ ਘੱਟ 6 ਜਰਨਲਿਸਟ 2018 ਚ ਇੰਡੀਆ ਚ ਮਾਰੇ ਗਏ ਆ ਜੋ ਉੱਥੇ ਦੀ ਸਰਕਾਰ ਨੂੰ ਐਕਸਪੋਜ਼ ਕਰ ਰਹੇ ਸੀ। ਸੋ ਕਹਿੰਦੇ ਭਈ 2022 ਦੀ ਇੰਡੈਕਸ ਜੋ ਇਹ ਰਿਪੋਰਟ ਹੈਗੀ ਫਰੀडम ਇੰਡੈਕਸ ਦੀ, ਉਹਦੇ ਮੁਤਾਬਕ ਜੋ ਇੰਡੀਆ ਆ ਰਾਈਟ ਨਾਓ ਡੇਂਜਰਸ ਫॉर ਜਰਨਲਿਸਟਸ with repeated violations by police, political activists, criminal groups and local officials. ਹੁਣ ਤੱਕ 10 ਤੋਂ ਵੱਧ ਜਿਹੜੇ ਯੰਗ ਐਕਟਿਵਿਸਟ ਆ ਉਹ ਪਿਛਲੇ ਸਾਲ ਦੇ NSA ਦੇ ਅੰਡਰ ਦਿਬੜੂਗੜ੍ਹ ਜੇਲ੍ਹਾਂ ਦੇ ਵਿੱਚ ਹੈਗੇ ਆ। ਇਹ ਆਪਾਂ ਨੂੰ ਪਤਾ ਹੀ ਹੈਗਾ ਆ। ਪਿਛਲੇ ਦਿਨਾਂ 'ਚ ਜੋ ਪ੍ਰੋਟੈਸਟ ਵੀ ਹੋਏ ਸੀ, ਉਹਨਾਂ ਨੇ ਕਿਹਾ ਵੀ ਪੰਜਾਬ ਮੂਵ ਕਰੋ। ਮੂਵ ਤਾਂ ਕੀ ਕਰਨਾ, ਉਹਨਾਂ ਦੀ NSA ਹੋਰ ਵਧਾ ਦਿੱਤੀ ਗਈ ਹੈਗੀ ਆ। ਜੇ ਆਈਏ ਸੋਸ਼ਲ ਮੀਡੀਆ ਤੇ, ਬਹੁਤ ਸਾਰੇ ਆਪਣੇ ਵੀ ਸਾਡੇ ਜਿਹੜੇ ਪੰਜਾਬੀ ਭੈਣ ਭਰਾ ਜਦੋਂ ਮਿਲਦੇ ਆ ਵੀ ਜੇ ਸੋਸ਼ਲ ਮੀਡੀਆ ਨਾ ਹੁੰਦਾ ਦੁਨੀਆ ਨੂੰ ਪਤਾ ਨਹੀਂ ਲੱਗਣਾ ਸੀ। ਸੋਸ਼ਲ ਮੀਡੀਆ ਦੇ ਉੱਤੇ ਜੋ ਕੁਝ ਵਾਪਰ ਰਿਹਾ ਆ ਜੀ, ਤੁਸੀਂ ਸਹੀ ਖਬਰ ਸੁਣ ਨਹੀਂ ਸਕਦੇ। ਜੋ ਤੁਹਾਡੀ ਸਹੀ ਖਬਰ ਦੱਸਦਾ ਆ ਉਹਨੂੰ ਜਿਹੜਾ ਬਲੌਕ ਕਰ ਦਿੱਤਾ ਜਾਂਦਾ ਹੈਗਾ। US ਡਿਪਾਰਟਮੈਂਟ ਨੇ ਇਹ ਰਿਵੀਲ ਕੀਤਾ ਆ ਵੀ ਅੰਡਰ ਦਾ ਇਨਫੋਰਮੇਸ਼ਨ ਟੈਕਨੋਲੋਜੀ ਰੂਲ ਆਫ 2021 ਇੰਡੀਅਨ ਗਵਰਨਮੈਂਟ ਨੇ 94 ਡਾਇਰੈਕਟਿਵਸ ਇਸ਼ੂ ਕੀਤੇ YouTube ਨੂੰ ਦਸੰਬਰ 2021 ਤੋਂ ਲੈ ਕੇ ਅਪ੍ਰੈਲ 2022 ਤਾਈਂ। 5 ਟਵਿੱਟਰ ਨੂੰ, 3 ਫੇਸਬੁੱਕ ਤੇ ਇੰਸਟਾਗ੍ਰਾਮ ਨੂੰ, ਤੇ ਕਹਿੰਦੇ ਪਈ 2017 ਤੱਕ 20,000 ਦੇ ਕਰੀਬ ਵੈਬਸਾਈਟ ਉਹ ਬਲੌਕ ਕਰ ਚੁੱਕੇ ਹੈਗੇ ਆ। ਹੁਣ ਇਹ ਰੀਸੈਂਟਲੀ ਤਾਂ ਹੁਣ ਤੁਸੀਂ ਦੇਖ ਲਓ 7 ਸਾਲ ਹੋ ਗਿਆ ਉੱਥੇ ਕੀ ਕੁਝ ਵਾਪਰਿਆ ਹੈਗਾ। ਇਹਦੇ ਸੰਬੰਧ ਦੇ ਵਿੱਚ ਕਹਿੰਦੇ ਰਿਸਰਚ ਐਨਾਲਿਸਿਸ ਵਿੰਗ NSA ਉਹ ਬਹੁਤ ਐਕਟਿਵਲੀ ਕੰਮ ਕਰ ਰਿਹਾ। ਕੋਈ ਵੀ ਜਿਹੜਾ ਬੰਦਾ ਸੱਚ ਦੀ ਗੱਲ ਕਰਦਾ ਹੈਗਾ ਆ ਉਸ ਦੀ ਆਵਾਜ਼ ਉੱਥੇ ਦਵਾਈ ਜਾ ਰਹੀ ਹੈਗੀ ਆ। ਜੀ ਬਿਲਕੁਲ। ਸੋ ਹਾਲਾਤ ਕੋਈ ਬੜੇ ਚੰਗੇ ਨਹੀਂ ਹੈਗੇ, ਇਹ ਲਗਾਤਾਰ ਚੱਲਦੇ ਰਹਿਣੇ ਆ। ਉੱਦਾਂ ਤਾਂ ਦੇਖੋ ਕਹਿਣ ਨੂੰ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਦੇ ਵਿੱਚ
ਕ੍ਰਿਟੀਸਾਈਜ਼ ਕਰਨਾ, ਸਰਕਾਰ ਨੂੰ ਕ੍ਰਿਟੀਸਾਈਜ਼ ਕਰਨਾ, ਉੱਥੇ ਦੇ ਲੀਡਰਸ ਨੂੰ ਕ੍ਰਿਟੀਸਾਈਜ਼ ਕਰਨਾ, ਜਿਹੜੀ ਚੀਜ਼ ਜਿਨ੍ਹਾਂ ਦੇ ਨਾਲ ਧੱਕਾ ਹੋ ਰਿਹਾ ਹੈ ਉਹਨਾਂ ਦੀ ਆਵਾਜ਼ ਨੂੰ ਚੱਕਣਾ, ਇਹ ਤਾਂ ਇੱਕ ਡੈਮੋਕ੍ਰੇਸੀ ਲੋਕਤੰਤਰ ਦੀ ਨਿਸ਼ਾਨੀ ਹੁੰਦੀ ਆ। ਪਰ ਜਿਹੜੀ ਸਰਕਾਰ ਉੱਥੇ ਇਸ ਤੋਂ ਬਿਲਕੁਲ ਉਲਟ ਚੱਲ ਰਹੀ ਹੋਵੇ, ਜਿਨ੍ਹਾਂ ਨੂੰ ਮਾੜਾ ਜਿੰਨਾ ਵੀ ਇਹ ਇਸ ਤਰੀਕੇ ਦੇ ਨਾਲ ਲੱਗ ਰਿਹਾ ਹੋਵੇ ਵੀ ਸਾਡਾ ਕ੍ਰਿਟਿਸਿਜ਼ਮ ਹੋ ਜਾਊਗਾ, ਸਾਡੀਆਂ ਵੋਟਾਂ ਟੁੱਟ ਜਾਣਗੀਆਂ, ਉਹ ਨੈਸ਼ਨਲ ਸਿਕਿਉਰਿਟੀ ਥ੍ਰੈਟ ਦੇ ਅੰਡਰ ਜਾਂ ਡਾਇਰੈਕਟਿਵਸ ਦੇ ਤਹਿਤ ਬਹੁਤ ਸਾਰੇ ਜਿਹੜੇ ਚੈਨਲਸ ਆ ਉਹਨਾਂ ਨੂੰ ਬੰਦ ਜਿਹੜੇ ਉਹ ਕਰ ਰਹੇ। ਇਹ ਨਹੀਂ ਆ ਵੀ ਇਹ ਚੀਜ਼ਾਂ ਜਿਹੜੀਆਂ ਆ ਇਹ ਨਵੀਆਂ ਆ, ਉੱਥੇ ਆਵਾਜ਼ ਦੱਬਣ ਦੀ ਗੱਲ ਕੋਈ ਪਹਿਲੀ ਜਿਹੜੀ ਆਪਾਂ ਦੇਖ ਰਹੇ ਆ। ਪਰ ਜਿਹੜਾ ਮੋਦੀ ਪ੍ਰਸ਼ਾਸਨ ਆ ਉਹਨੇ ਇਸ ਨੂੰ ਇੱਕ ਨਵੇਂ ਲੈਵਲ ਦੇ ਉੱਤੇ ਲੈ ਕੇ ਜਾ ਚੁੱਕੇ ਹੈਗੇ ਆ। ਸੋ ਕੋਈ ਵੀ ਉੱਥੇ ਕੁਛ ਵੀ ਕਹਿਣ ਦੀ ਗੱਲ ਕਰ ਰਿਹਾ ਹੈ, ਚਾਹੇ ਉਹ ਉੱਥੇ ਦਾ ਚੈਨਲ ਆ ਤੇ ਚਾਹੇ ਉਹ ਕਿਸੇ ਬਾਹਰ ਦੇ ਥਾਂ ਦਾ ਆ, ਉਹਨਾਂ ਸਾਰਿਆਂ ਨੂੰ ਉੱਥੇ ਬੰਦ ਜਿਹੜਾ ਉਹ ਲਗਾਤਾਰ ਕੀਤਾ ਜਾ ਰਿਹਾ ਆ। ਤੇ ਅਫਸੋਸ ਦੀ ਗੱਲ ਆ ਵੀ ਉੱਥੇ ਦੀ ਜਿਹੜੀ ਮੈਜੋਰਿਟੀ ਆ ਉਸ ਨੂੰ ਸੈਲੀਬ੍ਰੇਟ ਕਰਦੀ ਆ, ਜਦ ਕਿ ਉਹਨਾਂ ਦਾ ਪੱਖ ਪੂਰਨ ਵਾਲੇ ਜਾਂ ਦੂਜਿਆਂ ਦੇ ਉਲਟ, ਮਾਈਨੋਰਟੀਜ਼ ਦੇ ਉਲਟ ਹੇਟ ਫੈਲਾਉਣ ਵਾਲੇ, ਉਹਨਾਂ ਦੇ ਪ੍ਰਤੀ ਨਫ਼ਰਤ ਫੈਲਾਉਣ ਵਾਲੇ, ਉਹਨਾਂ ਪ੍ਰਤੀ ਅਨਾਪ ਸ਼ਨਾਪ ਬੋਲਣ ਵਾਲੇ, ਉਹਨਾਂ ਨੂੰ ਖੁੱਲ੍ਹਾ ਜਿਹੜਾ ਹੱਥ ਆ ਦਿੱਤਾ ਗਿਆ ਹੈਗਾ ਆ ਵੀ ਜੋ ਮਰਜ਼ੀ ਤੁਸੀਂ ਜਿਹੜਾ ਉਹ ਕਰੀ ਜਾਓ, ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ। ਤੇ ਦੂਜੇ ਜਾਣਾ ਚਾਹੇ ਉਹ ਸੱਚ ਦੀ ਗੱਲ ਵੀ ਕਰ ਰਿਹਾ ਆ ਤਾਂ ਉਸ ਨੂੰ ਚੱਲਣ ਨਹੀਂ ਦਿੱਤਾ ਜਾਂਦਾ। ਜੇ ਦੇਖਿਆ ਜਾਵੇ ਤਾਂ ਇਹ ਜਿਹੜੇ ਟਰਮ ਗੋਦੀ ਮੀਡੀਆ ਉਹ ਇਸੇ ਦੇ ਵਿੱਚੋਂ ਨਿਕਲੀ ਆ, ਜਦ ਸਰਕਾਰਾਂ ਨੇ ਉੱਥੇ ਮੋਦੀ ਪ੍ਰਸ਼ਾਸਨ ਨੇ ਬਾਹਾਂ ਮਰੋੜਨੀਆਂ ਸ਼ੁਰੂ ਕੀਤੀਆਂ, ਜਿਹੜੀ ਕੋਈ ਵੀ ਪੱਤਰਕਾਰ ਜਾਂ ਜਿਹੜਾ ਕੋਈ ਵੀ ਚੈਨਲ ਉਹਨਾਂ ਦੇ ਉਲਟ ਜਾਂਦਾ ਸੀ ਉਸ ਨੂੰ ਇਸ ਤਰੀਕੇ ਦੇ ਨਾਲ ਕੜਿੱਕੀ 'ਚ ਫਸਾ ਲੈਂਦੇ ਸੀ, ਬੰਦ ਕਰ ਦਿੰਦੇ ਸੀ ਤੇ ਕਹਿੰਦੇ ਵੀ ਜੇ ਚੱਲਣਾ ਆ, ਰੈਵਨਿਊ ਰੱਖਣਾ ਆ ਤਾਂ ਫਿਰ ਤੁਸੀਂ ਸਾਡੀ ਹੀ ਗੱਲ ਕਰਨੀ ਆ। ਇਸੇ ਲਈ ਉਹ ਸਰਕਾਰ ਦੇ ਜਿਹੜੇ ਸਪੋਕਸਪਰਸਨ ਵੱਧ ਲੱਗਦੇ ਆ ਤੇ ਲੋਕਾਂ ਦੀ ਆਵਾਜ਼ ਕੱਢਣ ਵਾਲੇ ਜਿਹੜੇ ਉਹ ਘੱਟ ਲੱਗ ਰਹੇ ਆ। ਸੋ ਇਸ ਤਰੀਕੇ ਦੇ ਨਾਲ ਮੋਦੀ ਜਿਹੜਾ ਉਹ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਆ। ਦੂਜਾ ਜਿਹੜੀ ਗੱਲ ਕੀਤੀ ਸੀ ਵੀ ਫੈਡਰਲਿਜ਼ਮ ਦਾ ਜਿਹੜਾ ਹੁਣ ਢਾਂਚਾ ਉਸ ਨੂੰ ਵਰਤਦੇ ਹੋਏ ਫੈਡਰਲ ਕੇਂਦਰ ਦੇ ਜਿਹੜੇ ਪ੍ਰੋਜੈਕਟ ਆ ਉਹਨਾਂ ਇਲਾਕਿਆਂ ਦੇ ਵਿੱਚ, ਉਹਨਾਂ ਸੂਬਿਆਂ ਦੇ ਵਿੱਚ ਮੋਦੀ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਹੁਣ ਆਪਣੇ ਕੈਂਪੇਨ ਦੇ ਵਿੱਚ ਵੀ ਭਾਈ ਤੁਹਾਨੂੰ ਅਸੀਂ ਆਹ ਦੇ ਦਿਆਂਗੇ, ਤੁਹਾਨੂੰ ਇੱਦਾਂ ਕਰ ਦਿਆਂਗੇ, ਤੁਹਾਨੂੰ ਤੁਹਾਡੇ ਇਲਾਕੇ ਦੇ ਵਿੱਚ ਇੰਨੀ ਰਾਸ਼ੀ ਜਿਹੜੀ ਉਹ ਲਿਆਵਾਂਗੇ, ਤੁਸੀਂ ਬਸ ਸਾਡੀ ਜਿਹੜੀ ਸਰਕਾਰ ਆ ਉਸ ਨੂੰ ਜਿਹੜਾ ਉਹ ਜਿਤਾਇਆ ਜਾਵੇ। ਸਾਊਥ ਦੀਆਂ ਜਿਹੜੇ ਸੂਬਿਆਂ ਦੇ ਵਿੱਚ ਵੀ ਰਿਜ਼ੈਂਟਮੈਂਟ ਹੈਗੀ ਆ। ਪਿਛਲੇ ਦਿਨਾਂ ਦੇ ਵਿੱਚ ਕਾਫੀ ਕੰਪਲੇਂਟਸ ਉੱਥੋਂ ਆਈਆਂ ਵੀ ਟੈਕਸ ਦੀ ਮਨੀ ਅਸੀਂ ਜਿਹੜੀ ਸਭ ਤੋਂ ਵੱਧ ਦੇ ਰਹੇ ਹਾਂ ਤੇ ਸਾਨੂੰ ਉਹਦੇ ਵਿੱਚੋਂ ਬਣਦਾ ਜਿਹੜਾ ਹੱਕ ਆ ਉਹ ਵਾਪਸ ਨਹੀਂ ਮਿਲ ਰਿਹਾ, ਬਲਕਿ ਹੋਰ ਥਾਵਾਂ ਦੇ ਉੱਤੇ ਤੁਸੀਂ ਉਸ ਨੂੰ ਵਰਤ ਰਹੇ ਆ। ਸੋ ਹੁਣ ਮੋਦੀ ਕਿਸ ਤਰੀਕੇ ਦੇ ਨਾਲ ਇਹ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਆ, ਇਹ ਆਪਣੇ ਸਾਹਮਣੇ ਆ। ਓਪੋਜੀਸ਼ਨ ਦੇ ਵਿੱਚ ਚਾਹੇ ਉਹ ਆਮ ਆਦਮੀ ਪਾਰਟੀ ਆ, ਚਾਹੇ ਉਹ ਕਾਂਗਰਸ ਆ ਤੇ ਚਾਹੇ ਉਹ ਕੁਝ ਹੋਰ ਆ, ਉਹਨਾਂ ਦੇ ਲੋਕਾਂ ਨੂੰ ਗ੍ਰਿਫਤਾਰ ਕਰਕੇ, ਉਹਨਾਂ ਦੇ ਐਸੈਟਸ ਨੂੰ ਫਰੀਜ਼ ਕਰਕੇ ਉਹ ਪੂਰੀ ਤਰ੍ਹਾਂ ਇਲੈਕਸ਼ਨ ਦੇ ਵਿੱਚ ਇੱਕ ਇਕੱਲੇ ਤੌਰ ਦੇ ਉੱਤੇ ਕਹਿ ਲਓ ਵੀ ਪਾਰਟੀ ਦੇ ਉੱਤੇ ਜਿਹਦੇ ਕੋਲ ਸਭ ਕੁਝ ਫ੍ਰੀ ਹੈਂਡ ਆ ਉੱਦਾਂ ਚੱਲਣ ਦੀ ਕੋਸ਼ਿਸ਼ ਦੇ ਵਿੱਚ ਮੋਦੀ ਲੱਗਾ ਹੋਇਆ ਆ। ਜੀ। ਈਵਨ ਦੋ ਕਹਿੰਦੇ ਵੀ ਗਵਰਨਮੈਂਟ ਦੇ ਕੋਲ ਲਾਅ ਬਣਿਆ ਹੋਇਆ ਆ ਵੀ ਉਹ ਇੰਟਰਨੈਟ ਸਾਈਟਸ ਨੂੰ, ਕੰਟੈਂਟਸ ਨੂੰ ਬੈਨ ਕਰ ਸਕਦਾ ਜੋ ਕ੍ਰਿਮੀਨਲ ਟਾਈਪ ਦੇ ਜੋ ਮੈਸੇजेस ਸੈਂਡ ਕਰਦੇ ਆ। ਹੁਣ ਜੇ ਕੋਈ ਸਾਡੇ ਵਰਗਾ ਕੀ ਕੁਝ ਵਾਪਰ ਰਿਹਾ ਆ ਨਗਰ ਕੀਰਤਨ ਤੇ, ਕੀ ਵਾਪਰ ਰਿਹਾ ਆ, ਜਾਂ ਕੀ ਨਿਊਯਾਰਕ ਟਾਈਮ ਰਿਪੋਰਟ ਕਰ ਰਿਹਾ, ਕੀ CNN ਰਿਪੋਰਟ ਕਰ ਰਿਹਾ, ਉਹ ਸ਼ੇਅਰ ਕਰਦਾ ਤੇ ਉਹ ਜਿਹੜਾ ਆ ਉਹਦੇ ਅਗੇਂਸਟ ਕੋਈ ਇਦਾਂ ਦਾ ਐਕਸ਼ਨ ਨਹੀਂ ਹੋਣਾ ਚਾਹੀਦਾ ਅਨਲੈਸ ਕਿ ਕੋਈ ਕਿਸੇ ਦਾ ਵਿਊ ਪੁਆਇੰਟ ਆਪਣਾ ਹੈਗਾ ਆ। ਜਿਹੜੀ ਗਵਰਨਮੈਂਟ ਆ ਉਹ ਵਾਰ-ਵਾਰ ਕੱਲਾ ਉਹਨਾਂ ਨੇ ਸੋਸ਼ਲ ਮੀਡੀਆ ਨਹੀਂ ਬੰਦ ਕੀਤਾ, ਉਹਨਾਂ ਨੇ ਇੰਟਰਨੈਟ ਵੀ ਬਹੁਤ ਵਾਰ ਜਿਹੜਾ ਬੰਦ ਕੀਤਾ ਹੈਗਾ। ਅਕਤੂਬਰ ਸਭ ਮਹੀਨੇ ਤੋਂ ਤੋਂ ਲੈ ਵੱਧ ਕੇ ਹੁਣ ਤੱਕ 67 ਵਾਰ ਕਈ ਏਰੀਏ 'ਚ ਭਾਰਤ ਦਾ ਜੋ ਹਿੱਸਾ ਆ ਉੱਥੇ ਇੰਟਰਨੈਟ ਬੰਦ ਕਰ ਚੁੱਕੇ ਆ। ਆਪਾਂ ਕਿਸਾਨ ਮੋਰਚੇ ਦੇ ਦੌਰਾਨ ਦੇਖਿਆ ਆ ਵੀ ਕਿੱਦਾਂ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਜਿਹੜਾ ਆ ਇੰਟਰਨੈਟ ਉੱਥੇ ਦੀ ਸਰਕਾਰ ਵੱਲੋਂ ਬੰਦ ਕਰ ਦਿੱਤਾ ਗਿਆ। ਹਾਲਾਂਕਿ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਉਹ ਥ੍ਰੈਟ ਨਹੀਂ ਤੇ ਹਰ ਇੱਕ ਨੇ ਆਪਣੇ ਹੱਥ 'ਚ ਇੰਡੀਆ ਦਾ ਝੰਡਾ ਵੀ ਫੜਿਆ ਹੁੰਦਾ ਤੇ ਕਿਸਾਨੀ ਵਾਲਾ ਝੰਡਾ ਵੀ ਜਿਹੜਾ ਫੜਿਆ ਹੁੰਦਾ ਹੈਗਾ। ਇੰਟਰਨੈਟ ਕੰਪਨੀਆਂ ਜਿਹੜੀਆਂ ਆ ਅਮਰੀਕਾ ਦੀਆਂ ਉਹ ਬਹੁਤ ਦੁਖੀ ਹੈਗੀਆਂ। ਓਪਨਲੀ ਉਹ ਕੁਝ ਕਹਿ ਨਹੀਂ ਸਕਦੀਆਂ। ਫੇਸਬੁੱਕ ਦੀ ਟਰਾਂਸਪੇਰੈਂਸੀ ਜੋ ਰਿਪੋਰਟ ਆ ਉਹਦੇ ਮੁਤਾਬਕ ਗਵਰਨਮੈਂਟ ਆਫ ਇੰਡੀਆ ਨੇ 37,385 ਰਿਕੁਐਸਟ 2018 'ਚ
ਉਹਨਾਂ ਨੂੰ ਭੇਜੀਆਂ ਵੀ ਇਹ ਜਿਹੜੀ ਇਹ ਫੇਸਬੁੱਕ ਆ ਬੰਦ ਕਰ ਦਿੱਤੀ ਜਾਵੇ, ਜੋ ਕਿ 70% ਹਾਈ ਸੀ 2017 ਨਾਲੋਂ। ਗੂਗਲ ਨੇ ਵੀ ਇਹ ਕਿਹਾ ਵੀ ਗਵਰਨਮੈਂਟ ਦੀਆਂ ਜਿਹੜੀਆਂ ਰਿਕੁਐਸਟਸ ਆ ਉਹਨਾਂ ਦਾ ਜਿਹੜਾ ਡਾਟਾ ਯੂਜ਼ ਕਰਨ ਦੇ ਲਈ ਜੋ ਟਰਾਂਸਪੇਰੈਂਸੀ ਰਿਪੋਰਟ ਦੇ ਮੁਤਾਬਕ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਵਾਧਾ ਹੋਇਆ ਹੈਗਾ। ਸੋ ਅਲਟੀਮੇਟਲੀ ਇਹ ਕੀ ਆ ਵੀ ਜਿਹੜੇ ਅਮਰੀਕਾ ਜਾਂ ਜਿਹੜੇ ਕੁਝ ਸਿੱਖ ਐਕਟਿਵਿਸਟ ਆ ਜੋ ਨਾਰਥ ਅਮਰੀਕਾ 'ਚ ਰਹਿੰਦੇ ਆ, ਉਹ ਕਹਿੰਦੇ ਜੋ ਕੁਝ ਵਾਪਰ ਰਿਹਾ ਆ, ਚਲੋ ਅਸੀਂ ਸਿੱਖਾਂ ਦੀ ਗੱਲ ਤਾਂ ਕਰਦੇ ਹੀ ਆ, ਹੋਰ ਮਿਨੋਰਟੀਜ਼ ਨਾਲ, ਮੁਸਲਮਾਨਾਂ ਨਾਲ ਕੀ ਵਾਪਰਿਆ ਉਹ ਵੀ ਅੱਜ ਹੁਣੇ ਤੁਹਾਡੇ ਨਾਲ ਸਾਂਝੀ ਕਰਦੇ ਆ। CNN ਨੇ ਰਿਪੋਰਟ ਛਾਪੀ ਆ ਬਹੁਤ ਵੱਡੀ ਉਹਦੇ ਸੰਬੰਧ ਦੇ ਵਿੱਚ, ਜਿੱਥੇ ਮਦਰਸੇ ਉਹਨੇ ਬੰਦ ਕਰ ਦਿੱਤੇ, ਅੱਜ ਹੁਕਮ ਕਰ ਦਿੱਤਾ ਹੈ ਯੂਪੀ ਦੀ ਸਰਕਾਰ ਨੇ। ਤੇ ਜੋ ਸਿੱਖ ਐਕਟਿਵਿਸਟ ਆ ਉਹ ਇਹ ਕਹਿ ਰਹੇ ਆ ਵੀ ਘੱਟੋ ਘੱਟ ਅਮਰੀਕਾ ਜਾਂ ਕੈਨੇਡਾ ਜਾਂ ਹੋਰ ਵੈਸਟਰਨ ਵਰਲਡ ਦੀਆਂ ਜਿਹੜੀਆਂ ਕੰਟਰੀਜ਼ ਆ ਉਹ ਇਹ ਸਾਰੇ ਮੈਟਰ ਨੂੰ ਬੜੇ ਸੀਰੀਅਸਲੀ ਦੇਖਣ। ਤੁਹਾਡੀਆਂ ਹੀ ਰਿਪੋਰਟਸ ਆ ਇਹ, ਅਸੀਂ ਕੋਈ ਆਪਣੇ ਕੋਲੋਂ ਕੋਈ ਰਿਪੋਰਟ ਨਹੀਂ ਪੇਸ਼ ਕਰ ਰਹੇ। ਜੇ ਇਹ ਰਿਪੋਰਟਸ ਦੇ ਬੇਸ ਦੇ ਉੱਤੇ ਤੁਹਾਨੂੰ ਲੱਗ ਰਿਹਾ ਵੀ ਕੋਈ ਦੁਨੀਆ ਦਾ ਇੱਕ ਮੁਲਕ ਜਾਂ ਉਸ ਮੁਲਕ ਦਾ ਲੀਡਰ ਮਿਨੋਰਟੀਜ਼ ਦੇ ਨਾਲ ਏਡਾ ਵੱਡਾ ਧੱਕਾ ਕਰ ਰਿਹਾ, ਤੇ ਤੁਹਾਨੂੰ ਜਦੋਂ ਕਿਸੇ ਤਰ੍ਹਾਂ ਦਾ ਜਿਹੜਾ ਟ੍ਰੇਡ ਕਰਨਾ ਆ ਉਹ ਘੱਟੋ ਘੱਟ ਤੁਹਾਨੂੰ ਸੋਚਣਾ ਤਾਂ ਚਾਹੀਦਾ ਨਾ ਉਸ ਮੁਲਕ ਦੇ ਨਾਲ ਟ੍ਰੇਡ ਕਰਨ ਤੋਂ, ਵੀ ਜਿੱਥੇ ਇੰਨੀਆਂ ਜ਼ਿਆਦਾ ਹਿਊਮਨ ਰਾਈਟਸ ਦੀਆਂ ਵਾਇਲੇਸ਼ਨਸ ਹੋ ਰਹੀਆਂ ਹੈਗੀਆਂ ਆ, ਜਿੱਥੇ ਦੀਆਂ ਇੰਟੈਲੀਜੈਂਸ ਏਜੰਸੀਜ਼ ਜਿੱਦਾਂ ਕਿ ਰਿਸਰਚ ਐਨਾਲਿਸਿਸ ਵਿੰਗ ਆ ਜਾਂ NSA ਹੈਗਾ, ਉਹ ਟਰਾਂਸਨੈਸ਼ਨਲ ਰਿਪਰੇਸ਼ਨ ਦੇ ਵਿੱਚ ਸ਼ਰੇਆਮ ਇਨਵੋਲਵਡ ਆ। ਹੁਣ ਪ੍ਰੂਫ ਹੋ ਚੁੱਕਿਆ ਆ, ਉੱਥੇ ਦੀ ਸਰਕਾਰ ਮੰਨ ਵੀ ਚੁੱਕੀ ਹੈਗੀ ਆ ਵੀ ਹਾਂ ਸਾਡਾ ਬੰਦਾ ਇਨਵੋਲਵ ਸੀ ਗੁਰਪ੍ਰੀਤ ਪੰਨੂ ਨੂੰ ਕਤਲ ਕਰਨ ਦੇ ਲਈ, ਜੋ ਨਿਖਿਲ ਗੁਪਤਾ ਦੇ ਨਾਲ ਗੱਲਬਾਤ ਕਰ ਰਿਹਾ ਸੀ, ਪਰ ਉਹ ਸਾਡੀ ਸਲਾਹ ਨਾਲ ਨਹੀਂ ਕਰ ਰਿਹਾ ਸੀ, ਇੰਡੀਪੈਂਡੈਂਟ ਕਰ ਰਿਹਾ ਸੀ। ਸੋ ਇਹ ਸਾਰੇ ਕਾਸੇ ਨੂੰ ਦੇਖ ਕੇ ਜੋ ਨਾਰਥ ਅਮਰੀਕਾ ਦੇ ਸਿੱਖ ਐਕਟਿਵਿਸਟ ਆ ਉਹ ਕਹਿੰਦੇ ਘੱਟੋ ਘੱਟ ਅਮਰੀਕਾ ਕੈਨੇਡਾ ਦੀ ਸਾਰੀਆਂ ਸਰਕਾਰਾਂ ਨੂੰ ਇਹ ਤਾਂ ਸੋਚੋ ਨਾ ਵੀ ਉਹਨਾਂ ਦੇ ਨਾਲ ਤੁਸੀਂ ਜਿਹੜਾ ਕਿਸੇ ਤਰ੍ਹਾਂ ਦਾ ਟ੍ਰੇਡ ਕਰਨਾ ਆ ਉਹ ਤਾਂ ਨਾ ਕਰੋ, ਘੱਟੋ ਘੱਟ ਜਿੱਥੇ ਹਿਊਮਨ ਰਾਈਟਸ ਦੀ ਵਾਇਲੇਸ਼ਨ